मैं क्या कितना सरपंच साहब बड़े चिरों बाद आए हैं, किधर है अजकल? ਉਹ ਵੀ ਤੈਨੂੰ ਕੀ ਦੱਸਾਂ ਬੰਦਾ ਸਿਆ ਨਹੀਂ ਤਾਂ ਮੰਡੀ ਨੂੰ ਮੈਂ ਗਿਆ ਸੀ ਤਾਂ ਉੱਥੇ ਨਿਆਣੇ ਨੂੰ ਹੋ ਗਏ 3-4 ਦਿਨ ਬੈਠਿਆਂ ਨੂੰ ਤੇ ਝੋਨਾ ਖਰੀਦ ਨਹੀਂ ਪਾ ਰਹੀ ਤੇ ਗਾਹਕ ਆਉਂਦੇ ਆ ਤੇ ਉਹ ਆ ਕੇ ਹੱਥੋਂ ਫੇਰ ਦਿੰਦੇ, ਕਹਿੰਦੇ ਵੀ ਸਲਾਬਾ ਬਹੁਤ ਆ ਬਈ ਹਜੇ ਲੱਗਦਾ 2-3 ਦਿਨ ਲੱਗਣਗੇ ਵਿਕਰੀ ਲਈ, ਪਰ ਹਜੇ ਦੇਖੋ ਪਤਾ ਲੱਗ ਜੂ ਛੇਤੀ। ਉਹ ਭਰਾਵਾ ਚੱਕ ਹੋਵੇ ਚੰਗਾ ਇਧਰ ਹੁਣ ਆਪਣਾ ਝੋਨਾ ਦਾ ਹਰਾ ਅਜੇ ਖੜਾ, ਥੋੜੇ ਦਿਨ ਲੱਗ ਜਾਣੇ ਪੱਕਣ ਨੂੰ ਲਓ ਟਾਈਮ ਤਾਂ ਹਨਾ। ਉਹ ਦੂਜੇ ਪਾਸੇ ਹੁਣ ਸਾਰਾ ਕੱਟ ਹੋ ਗਿਆ, ਨਿਆਈ ਵਾਲੀ ਸਾਰੀ ਜ਼ਮੀਨ ਦਾ ਝੋਨਾ ਚੱਕ ਹੋ ਗਿਆ, ਹੁਣ ਉੱਥੇ ਬੈਠੇ ਡੀਕਦੇ ਨਿਆਣੇ ਆਪਣੇ ਵੀ ਗਏ ਆ ਉੱਥੇ। ਪਰ ਗਵਰਨਮੈਂਟ ਨੂੰ ਪਤਾ ਨਹੀਂ ਕੀ ਬਿਮਾਰੀ ਹੈ ਇਹਨਾਂ ਨੂੰ, ਜਦੋਂ ਸਾਡੇ ਘਰ ਦੀ ਕੋਈ ਚੀਜ਼ ਚਾਹੁੰਦੀ ਆ ਉਦੋਂ ਖਰੀਦਦੇ ਕੋਈ ਨਹੀਂ, ਅਸੀਂ ਖਾਦ ਪਾਣੀ ਲੈਣ ਜਾਂਦਾ ਉਹ ਸਾਨੂੰ ਮਿਲਦਾ ਕੋਈ ਨਹੀਂ, ਸਮਝ ਨਹੀਂ ਪੈਂਦੀ ਕੀ ਕਰੀਏ। ਬਾਕੀ ਪ੍ਰੀਤੂ ਸਿਆ ਤੂੰ ਨਹੀਂ ਕਿਹੜਾ ਕੁੜਾ ਲਾ ਕੇ ਆਇਆ ਜੇ? ਉਹ ਤਾਇਆ ਸਿਆ ਅਜੇ ਤਾਂ ਹੁਣ ਸਰਪੰਚ ਸਾਹਿਬ ਗੱਲ ਕਰਕੇ ਹਟੇ ਆ ਵੀ ਝੋਨਾ ਵਿਕਿਆ ਨਹੀਂ ਤਾਂ ਨਿਆਣਿਆਂ ਨੂੰ ਰੋਟੀ ਦੇ ਕੇ ਆਏ ਆ, ਜੇ ਝੋਨਾ ਵਿਕੂਗਾ ਤਾਂ ਸਾਨੂੰ ਗੇੜਾ ਮਿਲੂ। ਆ ਜਿੰਨੀ ਦੇਰ ਦਾ ਝੋਨਾ ਨਹੀਂ ਵਿਕਦਾ 10 ਦਿਨ ਹੋ ਗਏ ਆ ਸਰਕਾਰਾਂ ਦੇ ਆਪਣੇ ਰੌਲੇ ਨਹੀਂ ਮੁੱਕਦੇ। ਉਹ ਗੱਲ ਸੁਣ ਪ੍ਰੀਤੂ ਸਿਆ, ਉਹ ਤੁਹਾਡੀਆਂ ਤਾਂ ਹੁਣ ਕਹਿੰਦੇ ਆਏ ਪੰਜੇ ਘੇਜਵਾ, ਤੁਹਾਨੂੰ ਕਿਹਦਾ ਟਰਾਂਸਪੋਰਟ ਮਿਨਿਸਟਰ ਨਵਾਂ ਮਿਲ ਗਿਆ ਤੁਹਾਡਾ? ਉਹ ਤਾਇਆ ਸਿਆ ਕਾਹਦਾ ਮਿਨਿਸਟਰ? ਕਿਉਂ? ਉਹ ਤਾਂ ਮੈਨੂੰ ਲੱਗਦਾ ਕੱਲਾ ਬੱਸਾਂ ਨੂੰ ਪੁੱਛੀ ਜਾਂਦਾ, ਆ ਸਾਡੇ ਟਰੱਕਾਂ ਵਾਲਿਆਂ ਵਿਚਾਰਿਆਂ ਦੀ ਕੌਣ ਸਾਰ ਲੈਂਦਾ। ਹਾਂ ਤਾਂ ਵੈਸੇ ਗੱਲ ਇਹਦੀ ਨੋਟ ਕਰਨ ਵਾਲੀ ਆ, ਜਦੋਂ ਪੰਜਾਬ ਦੇ ਕਿਸੇ ਵੀ ਟਰਾਂਸਪੋਰਟ ਮਿਨਿਸਟਰ ਦੀ ਆਪਾਂ ਗੱਲ ਕਰਦੇ ਪਹਿਲਾਂ ਵੀ ਚਾਹੇ ਹੁਣ ਵੀ ਕੱਲੀ ਬੱਸਾਂ ਦੀ ਗੱਲ ਚੱਲਦੀ ਆ, ਲੋਕਾਂ ਨੂੰ ਸ਼ਾਇਦ ਇਹ ਵਹਿਮੇ ਪੈ ਗਿਆ ਵੀ ਟਰਾਂਸਪੋਰਟ ਮੰਤਰੀ ਦਾ ਮਤਲਬ ਕੀ ਆ ਬੱਸਾਂ ਦਾ। ਹੁਣ ਟਰੱਕਾਂ ਦਾ ਵੀ ਉਹੀ ਮੰਤਰੀ ਆ, ਸਕੂਟਰਾਂ ਦਾ, ਕਾਰਾਂ ਦਾ, ਟਰੈਕਟਰਾਂ ਦਾ, ਸਾਰਿਆਂ ਦਾ ਮੰਤਰੀ ਆ। ਬਾਕੀਆਂ ਦੇ ਬਾਰੇ ਕੋਈ ਸੋਚਿਆ ਨਹੀਂ ਜਾਂਦਾ। ਟਰੱਕਾਂ ਵਾਲਿਆਂ ਦੀਆਂ ਆਪਣੀਆਂ ਸਮੱਸਿਆਵਾਂ ਆ, ਆਪਣੀਆਂ ਕਾਰਾਂ ਵਾਲੀਆਂ ਆਪਣੇ ਲੋਕਲ ਆ, ਸਾਡੇ ਟਰੈਕਟਰਾਂ ਦੀਆਂ ਵੱਖਰੀਆਂ ਸਮੱਸਿਆਵਾਂ ਆ। ਉਹ ਗੱਲ ਹੋਰ ਵੀ ਹੈ ਨਾ ਮਾਸਟਰਾ, ਇਹ ਕੰਜਰ ਜਾ ਕੇ ਫੜਦੇ ਵੀ ਬੱਸਾਂ ਵਾਲਿਆਂ ਨਹੀਂ ਨਾ ਪਹਿਲਾਂ। ਇਹਨਾਂ ਨੂੰ ਫਿਰ ਬੱਸਾਂ ਤੋਂ ਮਲਾਈ ਮਿਲਦੀ ਆ, ਹੋਰ ਇਹਨਾਂ ਨੂੰ ਕਿੱਥੋਂ ਮਿਲਣੀ ਹੈ ਤੈਨੂੰ ਦੱਸਾਂ ਮੈਂ। ਨਾ ਮੰਨਿਆ ਮਲਾਈ ਅਸੀਂ ਟਰੱਕਾਂ ਵਾਲੇ ਥੋੜੀ ਦਿੰਦੇ ਆ, ਹਰੇਕ ਨਾਕੇ ਤੇ ਸਾਨੂੰ ਰੋਕ ਕੇ ਖੜੇ ਹੁੰਦੇ ਆ। ਉਹ ਤੁਹਾਡੀ ਗੱਲ ਵੀ ਠੀਕ ਹੈ, ਤੁਸੀਂ ਤਾਂ ਕਦੇ ਕਦੇ ਘੇਰ ਹੁੰਦੇ ਆ ਤੈਨੂੰ ਦੱਸਾਂ ਮੈਂ। ਆ ਜਿਹੜੇ ਬੱਸਾਂ ਵਾਲੇ ਇਹਨਾਂ ਦੇ ਡੇਲੀ ਝੋਲੇ ਭਰਦੇ ਆ। ਆਹੋ ਨਾਲੇ ਬੈਗ ਵਿੱਚ ਪੈਸੇ ਪਏ ਹੁੰਦੇ ਆ, ਚੱਕ ਲੈ ਹੋ ਜਾਂਦੇ ਆ। ਲੈ ਲੈਂਦੇ ਸਹੀ ਆ। ਇਹ ਵੀ ਆ ਕਿ ਬੱਸਾਂ ਦੇ ਰੂਟਾਂ ਦੇ ਵਿੱਚ ਬਹੁਤ ਹੇਰਾਫੇਰੀ ਆ। ਹੁਣ ਤਾਂ ਇਹ ਆ ਵੀ ਜਿੱਦਾਂ ਪਨ ਬੱਸ ਤੇ ਰੋਡਵੇਜ਼ ਦੀ ਬੱਸ ਆ, ਫੇਲ ਕਿੱਦਾਂ ਹੋਈ ਆ? ਇਸੇ ਤਰੀਕੇ ਦੇ ਨਾਲ ਹੋਈ ਆ ਕਿ ਅੱਗੇ ਜਾਂ ਪਿੱਛੇ ਜਿਹੜੀ ਬੱਸ ਆ ਉਹ ਪ੍ਰਾਈਵੇਟ ਪਾ ਦੇਣੀ ਆ, ਉਹਨਾਂ ਨੂੰ ਸਵਾਰੀਆਂ ਪਹਿਲਾਂ ਚੁਕਾ ਦਿੱਤੀਆਂ ਜਾਣੀਆਂ, ਕੌਣ ਪੁੱਛਦਾ ਉੱਤੇ? ਉਹਨਾਂ ਨੂੰ ਸਵਾਰੀਆਂ ਚੁਕਾਉਣ ਦਾ ਹਿਸਾਬ ਮਿਲਦਾ ਆ। ਪਰ ਚੰਗੀ ਗੱਲ ਇਹ ਹੋਈ ਆ ਵੀ ਰਾਜਾ ਵੜਿੰਗ ਜਦੋਂ ਦਾ ਆਇਆ, ਭਾਵੇਂ ਇਹਦੇ ਕੋਲ ਹੁਣ 90 ਤੇ ਨਹੀਂ ਆਪਾਂ ਕਹਿ ਲਈਏ, 4.5 ਸਾਲ ਤਾਂ ਕੁਝ ਵੀ ਨਹੀਂ ਕੀਤਾ ਇਹਨਾਂ ਨੇ ਟਰਾਂਸਪੋਰਟ ਦੇ ਵਿੱਚ। ਪਰ ਜਿਸ ਤਰੀਕੇ ਦੇ ਨਾਲ ਇਹਨੇ ਕੰਮ ਸ਼ੁਰੂ ਕੀਤਾ, ਖਾਸ ਤੌਰ ਦੇ ਉੱਤੇ ਰੋਡਵੇਜ਼ ਦੀ ਜਿਹੜੀ ਸਮਾਂ ਸਾਰਨੀ ਆ ਉਹਦੇ ਅਨੁਸਾਰ ਬੱਸਾਂ ਚੱਲਣ, ਪਨ ਬੱਸਾਂ ਵਾਲੇ ਜਿਹੜੇ ਉਹਨਾਂ ਦੇ ਨਾਲ ਧੱਕਾ ਕਰਦੇ ਆ ਪ੍ਰਾਈਵੇਟ ਕਰਿੰਦੇ, ਉਹਨਾਂ ਦੇ ਉੱਤੇ ਕਾਫੀ ਕਾਰਵਾਈ ਕੀਤੀ। ਲੁਧਿਆਣੇ ਤਾਂ ਇੱਕ ਦਿਨ ਉਹਨੇ ਪੂਰਾ ਦਿਨ ਗੁਜ਼ਾਰਿਆ, ਉੱਥੇ ਸਫਾਈ ਵਗੈਰਾ ਵੀ ਰਾਜਾ ਵੜਿੰਗ ਨੇ ਕੀਤੀ। ਉਹ ਨਾਲੇ ਮੈਨੂੰ ਪਤਾ ਲੱਗਾ ਕਹਿੰਦੇ ਕਹਿੰਦੇ ਬਾਦਲਾਂ ਦੀ ਕਿ ਬੱਸ ਦਾ ਖੋਖਾ ਜਗਾਤਾ। ਨਹੀਂ ਖੋਖਾ ਉਹ ਵੀ ਵੈਸੇ ਠੀਕ ਆ। ਰਾਜਾ ਵੜਿੰਗ ਜਿਹੜਾ ਆ ਉਹ ਔਰਬਿਟ ਦਾ ਇੱਕ ਸੀਗਾ ਬਠਿੰਡੇ ਦੇ ਵਿੱਚ। ਅੱਛਾ ਹੁਣ ਇੱਥੇ ਤਾਂ ਇਹ ਹੈਗਾ ਕਿ ਜਿਹੜਾ ਪ੍ਰਾਈਵੇਟ ਬੱਸਾਂ ਨੇ ਇੰਨਾ ਜ਼ਿਆਦਾ ਘਪਲਾ। ਹੁਣ ਆਪਣੇ ਗੁਆਂਢੀ ਸੂਬਾ ਹੀ ਆ, ਚਾਹੇ ਹਿਮਾਚਲ ਦੀ ਗੱਲ ਕਰ ਲਓ, ਚਾਹੇ ਹਰਿਆਣੇ ਦੀ ਗੱਲ ਕਰ ਲਓ, ਉੱਥੇ ਵੀ ਤਾਂ ਸਰਕਾਰੀ ਬੱਸਾਂ ਦੀ ਹਾਲਾਤ ਦੇਖ ਲਓ। ਉੱਥੇ ਤਾਂ ਪ੍ਰਾਈਵੇਟ ਇਦਾਂ ਕੰਮ ਹੋਇਆ ਨਹੀਂ ਜਿੱਦਾਂ ਪੰਜਾਬ ਦੇ ਵਿੱਚ ਹੋ ਗਿਆ। ਇਹਨਾਂ ਨੇ ਤਾਂ ਸਾਡਾ ਮਲੀਆ ਮੇਲੇ ਕਰਕੇ ਰੱਖ। ਪਰ ਮਾਸਟਰ ਦੂਜੇ ਪਾਸੇ ਇੱਕ ਗੱਲ ਮੈਨੂੰ ਦੱਸ, ਹੁਣ ਇਹ ਜਿਹੜਾ ਬਣ ਗਿਆ ਨਵਾਂ ਟਰਾਂਸਪੋਰਟ ਮਿਨਿਸਟਰ, ਇਹ ਪਹਿਲੋਂ ਵੀ ਇੱਥੇ ਸੀ ਸਾਰੇ, ਸਰਕਾਰ ਇਹਨਾਂ ਦੀ ਆਪਣੀ ਸੀ, 4.5 ਸਾਲ ਲਾ ਕੇ ਉਦੋਂ ਨਹੀਂ ਹੁੰਦੀ ਸੀ ਇਹਨੂੰ ਕੁਝ ਵੀ। ਹੁਣ ਅੱਜ ਇਹ ਮਿਨਿਸਟਰ ਬਣਾਤਾ ਤੇ ਇਹਨੂੰ ਸਵੇਰ ਨੂੰ ਸਭ ਕੁਝ ਦੱਸਣਾ ਪਿਆ, 6 ਮਹੀਨੇ ਹੋ ਰਿਹਾ ਬਾਅਦ ਵਿੱਚ ਦੱਸਣਾ ਫੜ ਜਾਣਾ ਇਹਨਾਂ ਨੂੰ। ਉਹ ਤਾਇਆ ਇਹ ਪਹਿਲਾਂ ਬਹੁਤ ਦਿਨ ਮਸ਼ਰੂਫ ਸੀ ਇਹ। ਅੱਛਾ ਹਾਂ ਇਹ ਜਿਹੜੇ ਦਰਜੀਆਂ ਨੇ ਪੈਸੇ ਮਾਰੇ ਸੀ ਚਲੋ ਬਹੁਤ ਸਾਰੀਆਂ ਹਰ ਬੰਦੇ ਦੀਆਂ ਕਮਜ਼ੋਰੀਆਂ ਵੀ ਹੁੰਦੀਆਂ, ਖਾਸ ਤੌਰ ਤੇ ਜੋ ਲੀਡਰ ਬਣ ਜਾਂਦਾ ਉਹਦੀਆਂ ਕਮਜ਼ੋਰੀਆਂ ਵੀ ਸਾਹਮਣੇ ਆ ਜਾਂਦੀਆਂ। ਹਰ ਇੱਕ ਬੰਦੇ ਦੀਆਂ ਕਮਜ਼ੋਰੀਆਂ ਹੁੰਦੀਆਂ, ਪਰ ਰਾਜਾ ਵੜਿੰਗ ਦੀ ਖਾਸੀਅਤ ਇਹ ਆ ਵੀ ਰਾਜਾ ਵੜਿੰਗ ਦੀ ਕਮਜ਼ੋਰੀ ਹੁਣ ਮਾਸਟਰ ਕਹਿੰਦਾ ਦਰਜੀ ਆ। ਕਿ ਦਰਜੀ ਨਾ ਚਕਾ ਦੇਵੇ ਹੁਣ। ਨਹੀਂ ਮੈਂ ਕਮਜ਼ੋਰੀ ਦੀ ਗੱਲ ਨਹੀਂ ਕਰਦਾ, ਮੈਂ ਤਾਂ ਪੋਜ਼ਿਟਿਵ ਪੁਆਇੰਟ ਦੀ ਗੱਲ ਕਰਦਾ। ਪੋਜ਼ਿਟਿਵ ਇਹ ਆ ਕਿ ਇੱਕ ਸ਼ਾਹੀ ਪਰਿਵਾਰ ਆ, ਜਾਂ ਕਹਿ ਲਓ ਚਾਹੇ ਉਹ ਬਾਦਲਾਂ ਦਾ ਪਰਿਵਾਰ ਰੱਖ ਲਓ, ਚਾਹੇ ਕੈਪਟਨ ਦਾ ਰੱਖ ਲਓ। ਬਈ ਜਦੋਂ 2019 ਦੀਆਂ ਚੋਣਾਂ ਹੋਈਆਂ, ਵੜਿੰਗ ਕਹਿੰਦੇ ਆ ਵੀ ਬਠਿੰਡੇ ਵਾਲੀ ਚੋਣ ਜਿਹੜੀ ਆ ਜਿੱਤਦਾ ਹਾਰਿਆ। ਅੱਛਾ ਖਾਸ ਤੌਰ ਦੇ ਉੱਤੇ ਕਾਂਗਰਸ ਤੇ ਅਕਾਲੀ ਦੋਨਾਂ ਨੇ ਜ਼ੋਰ ਲਾ ਕੇ ਹਰਾ ਦਿੱਤਾ। ਕਾਰਨ ਹੀ ਇਹ ਸੀ ਵੀ ਕਿਤੇ ਜਿਹੜਾ ਆਮ ਬੰਦਾ ਆ ਉਹ ਨਾ ਕਿਤੇ ਇੱਥੇ ਤੱਕ ਪਹੁੰਚ ਜਾਵੇ। ਤੇ ਇਹਦਾ ਟਰਾਂਸਪੋਰਟ ਜਿਹੜਾ ਮਹਿਕਮਾ ਆ ਉਹ ਵੀ ਇਦਾਂ ਕਹਿੰਦੇ ਜਿੱਦਾਂ ਆਪਣੀ ਪੰਜਾਬੀ ਵਿੱਚ ਕਹਾਵਤ ਆ ਵੀ ਜੁੱਤੀ ਦੇ ਜ਼ੋਰ ਤੇ ਚੀਜ਼ ਲੈਣੀ। ਇਹਨੂੰ ਤਾਂ ਮੰਤਰੀ ਨਾ ਬਣਨ ਕਰਕੇ ਲੋਕਾਂ ਦਾ ਜ਼ੋਰ ਲੱਗਾ ਸੀ ਵੀ ਇਹਨੂੰ ਮੰਤਰੀ ਬਣ ਨਹੀਂ ਦੇਣਾ।
ਪਰ ਫੇਰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਹਿਲ ਕਰ ਗਿਆ। ਪਰ ਜਿੱਦਾਂ ਦਾ ਕੰਮ ਕਰ ਰਿਹਾ, ਖਾਸ ਤੌਰ ਦੇ ਉੱਤੇ ਆਹ ਤੰਬਾਕੂ ਦੇ ਉੱਤੇ, ਜਰਦੇ ਦੇ ਉੱਤੇ ਜਿੱਦਾਂ ਰੋਕ ਲੱਗੀ ਕਿਹਾ ਇਹਨੇ, ਇਹ ਵਧੀਆ ਕਦਮ ਹੈ, ਸਲਾਉਣੇ ਵੀ ਚਾਹੀਦੇ ਆ ਭਾਵੇਂ ਥੋੜੇ ਦਿਨਾਂ ਦੇ ਲਈ ਆ। ਪਰ ਮੈਂ ਕਹਿੰਦਾ ਮਾਸਟਰ ਆਪਣੇ ਪੰਜਾਬ 'ਚ ਹੋਰ ਕੰਮ ਹੋਣਾ ਚਾਹੀਦਾ। ਜਿਹੜੇ ਇਲੈਕਸ਼ਨ ਆ ਨਾ ਇਹ 6 ਮਹੀਨੇ ਕਰਾ ਦੇਣੇ ਚਾਹੀਦੇ ਆ, ਫੇਰ ਕੰਮ ਬਹੁਤ ਕਰਦੇ ਆ ਇਹ ਨਾ। ਆ ਸਰਪੰਚ ਸਾਹਿਬ ਨੂੰ ਕਹਿੰਦੇ ਆ, ਇਹ ਸਰਕਾਰੇ ਦੁਆਰੇ ਜਾਂਦੇ ਰਹਿੰਦੇ ਆ। ਸਰਪੰਚ ਸਾਹਿਬ ਦੇ ਸਰ ਕਚਹਿਰੀਆਂ ਗਏ, ਅਰਜੀ ਪਾਇਆ ਕਿ ਵੋਟਾਂ 6 ਮਹੀਨੇ ਚਾਹੀਦੀਆਂ। ਕੰਮ ਸੋਹਣਾ ਕਰ ਦਿੰਦੇ ਆ, ਕੰਜਰ ਦੇ ਕਰਦੇ। ਉਹ ਮੈਂ ਤਾਂ ਸਰਪੰਚ ਦੇ ਤਾਲੇ ਪਾ ਪਾ ਕੇ ਸਾਡੇ ਪਾਸੇ ਦੀਆਂ 2 ਗਲੀਆਂ ਨਾਲੀਆਂ ਸੂਤ ਕਰਵਾਈਆਂ ਮਸੀਂ। ਨਾਲੇ ਅਮਲੀ ਯਾਰ ਕਿ 6 ਮਹੀਨੇ ਮੌਜ ਲੱਗਿਆ ਰਹੂ। ਆਹੋ ਸਾਰੇ ਜ਼ਿਆਦਾ ਫਾਇਦਾ ਤੇ ਨਹੀਂ ਹੋਣਾ। ਆ ਮੇਰੀਆਂ ਪੰਜੇ ਉਂਗਲਾਂ, ਲੱਤਾਂ, ਬਾਹਾਂ ਸਾਰੀਆਂ ਘੇਟੇ ਰਹਿਣੀਆਂ ਉਹ ਤਾਂ ਗੱਲ ਤੇ ਔਰ ਰਾਜੇ ਦੀ ਤਾਂ ਚੜਾਈ ਬਹੁਤ ਹੈ। ਚੜਾਈ ਕਾਹਦੀ ਅਮਲੀ ਆ ਇੱਕ ਰਾਜੇ ਦੀ ਹੋਈ ਚੜਾਈ ਜਾਂਦੀ ਆ ਬੜਿੰਗ ਦੀ, ਜਿਹੜਾ ਦੂਜਾ ਬੜਾ ਰਾਜਾ ਆ ਉਹਦੀ ਅਦਰਾਈ ਹੋਈ ਜਾਂਦੀ ਆ। ਉਹ ਪ੍ਰੀਤੂ ਸਿਆ ਉਹ ਤਰਾਜ ਵੀ ਕੈਪਟਨ ਦੀ ਗਾਦੀ ਮੈਨੂੰ ਦੱਸ। ਹਾਂ ਅਗਲੇ ਨਵੀਂ ਪਾਰਟੀ ਬਣਾ ਕੇ ਉਹ ਮਾਰੀ ਉਹ ਕਿਹੜੀ ਪਾਰਟੀ ਦਾ? ਪੰਜਾਬੀ ਵਿਕਾਸ ਪਾਰਟੀ। ਹਾਂ ਅਗਲਾ ਹੜਤਾਲ ਤਾਂ ਕਰ ਲਓ। ਉਹ ਜੇ ਕੈਪਟਨ ਨੇ ਬਣਾਈ ਆ ਪਾਰਟੀ ਫਿਰ ਉਹਦਾ ਚੋਣ ਨਿਸ਼ਾਨ ਵੀ ਮਿਲ ਲੱਗਦਾ ਸੀਤਾਵਾਲ ਦੇ ਚੀਕੂ ਬਈ ਇਹ ਢੁੱਕ ਦੀ ਗੱਲ ਬਣਦਾ ਸ਼ਾਇਦ ਇਦਾਂ ਹੀ ਕਰੂ ਅਗਲਾ। ਆਇਆ ਉਹਦੇ ਪ੍ਰਸ਼ੰਸਕਾਂ ਨੂੰ ਪਸੰਦ ਵੀ ਬਥੇਰੇ ਆ। ਆਹੋ ਹੁਣ ਪਾਕਿਸਤਾਨ 'ਚ ਵੀਜ਼ੇ ਫੇਰ ਲੱਗ ਜਾਣਗੇ। ਲੈਂਦੇ ਇਹ ਪਾਰਟੀ ਜਿਹੜੀ ਕੈਪਟਨ ਨੇ ਪਹਿਲੀ ਵਾਰ ਬਣਾਈ ਹੈ, ਪਹਿਲੀ ਵਾਰ ਤਾਂ 1984 ਦੇ ਵਿੱਚ ਜਦੋਂ ਕਾਂਗਰਸ ਤੋਂ ਅਲੱਗ ਹੋਇਆ ਉਦੋਂ ਇਹਨੇ ਸ਼੍ਰੋਮਣੀ ਅਕਾਲੀ ਦਲ ਪੰਥਕ ਬਣਾਇਆ ਸੀ। ਆ 2016 ਦੀ ਅਜੇ ਕੱਲ੍ਹ ਦੀਆਂ ਤਾਂ ਗੱਲਾਂ, ਜਦੋਂ ਪ੍ਰਤਾਪ ਸਿੰਘ ਬਾਜਵਾ ਨੂੰ ਚੰਨੀ ਵਾਂਗੂ ਹੱਲਾਸ਼ੇਰੀ ਕਰਕੇ ਹਾਈ ਕਮਾਂਡ ਨੇ ਅੱਗੇ ਕਰ ਦਿੱਤਾ ਇਹਨੂੰ ਚੈਲੰਜ ਕਰਨ ਲਈ ਵੀ ਇਹਨੂੰ ਪਿੱਛੇ ਹਟਾਈਏ ਥੋੜਾ ਜਿਹਾ, ਉਦੋਂ ਵੀ ਇਹਨੇ ਪਾਰਟੀ ਬਣਾ ਲਈ ਸੀ ਆਹੀ ਪੰਜਾਬ ਵਿਕਾਸ ਪਾਰਟੀ। ਇਹਦਾ ਛੁਪੇ ਤੀਰ ਹੁਣ ਕੱਢਦਾ ਹੈ ਕਿ ਮੈਂ ਕਿੱਦਾਂ ਪ੍ਰੈਸ਼ਰ ਪਾਵਾਂ। ਉਹਦਾ ਮਾਸਟਰ ਤੈਨੂੰ ਨਹੀਂ ਲੱਗਦਾ ਆਪਣੇ ਘਰਾਂ ਵਿੱਚ ਹੁੰਦਾ ਕਿ ਨੌ ਸਾਡੇ ਲੜ ਪੈਣਾ ਤੇ ਨੌ ਨੇ ਜਾ ਕੇ ਪਤੀਲੇ ਨਾ 2 ਭਾਂਡੇ ਚੱਕ ਕੇ ਜਾ ਕੇ ਅੱਡ ਕੇ ਭਰੇ ਭਜਣਾ ਚੌਂਕੇ ਦੇ ਵਿੱਚ। ਇਹ ਕੰਮ ਇਹ ਗੰਡਿਆ ਸਿੱਧੂ ਵਾਂਗ ਹੈ। ਪਰ ਇਹਦੇ ਨਾਲ ਆਇਆ ਹੁਣ 2 ਗਰੁੱਪ ਕਾਂਗਰਸ ਦੇ ਵਿੱਚ ਬਣ ਗਏ। ਇੱਕ ਤਾਂ ਹੈਗੇ ਆ ਤੁਹਾਡੀ ਉਮਰ ਦੇ ਜਿਹੜੇ ਪੁਰਾਣੇ ਆ, ਹੁਣ ਜਿਹੜੇ ਨਵੇਂ ਆ ਉਹਨਾਂ ਦੇ ਨਾਲ ਵਿਚਾਰ ਨਹੀਂ ਰਲਦੇ। ਚਾਹੇ ਆਪਾਂ ਕਪਲ ਸਿੱਬਲ ਦੀ ਗੱਲ ਲਈਏ, ਆਨੰਦ ਹੋਣਾ ਦੀ ਗੱਲ ਕਰ ਲਈਏ, ਗੁਲਾਮ ਨਬੀ ਦੀ ਗੱਲ ਕਰ ਲਓ ਹਨਾ। ਦੂਜੇ ਪਾਸੇ ਜਿਹੜੀ ਆ ਜੰਗ ਬ੍ਰਿਗੇਡ ਆ ਉਹਦੇ ਵਿੱਚ ਸਚਿਨ ਪਾਇਲਟ ਰੱਖ ਲਓ, ਮਾਧਵ ਸਿੰਧੀਆ ਚਲੋ ਉਹਦੇ ਵਿੱਚ ਰਿਹਾ ਨਹੀਂ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਰੱਖ ਲਓ। ਇਹਨਾਂ ਦੇ ਜਿਹੜੇ ਆ ਇਹ ਪ੍ਰਮੋਟ ਕਰਦੇ ਨਵੇਂ ਬੰਦੇ ਆ, ਚੰਨੀ ਰੱਖ ਲਓ, ਨਵਜੋਤ ਸਿੱਧੂ ਰੱਖ ਲਓ। ਜਿਹੜੇ ਹੁਣ ਪੁਰਾਣੇ ਲੀਡਰ ਸੀਗੇ ਉਹ ਚਾਹੁੰਦੇ ਆ ਵੀ ਜਿਹੜੇ ਪੁਰਾਣੇ ਆ ਉਹਨਾਂ ਨੂੰ ਵੀ ਮਾਣ ਸਤਿਕਾਰ ਜਿਹੜਾ ਆ ਮਿਲਣਾ ਚਾਹੀਦਾ। ਹੁਣ ਏਜ ਦਾ ਜਿਹੜਾ ਚੱਲ ਪਿਆ ਆ ਕੰਮ, ਇਹਦੇ ਨਾਲੇ ਹੁਣ ਭੱਠਾ ਬੈਠੀ ਜਾਂਦਾ। ਨਾਲੇ ਉਦਾਂ ਆ ਮਾਸਟਰ ਤੂੰ ਆਪ ਸੋਚ ਕੇ ਦੇਖ, ਜਿਹਨੂੰ ਚੌਧਰ ਮਿਲੀ ਹੁੰਦੀ ਨਾ ਸਾਲਾ ਛੱਡਣ ਨੂੰ ਵੀ ਦਿਲ ਨਹੀਂ ਕਰਦਾ। ਨਹੀਂ ਤੇ ਜਿਹੜੇ ਪੁਰਾਣੇ ਆ ਬੰਦੇ ਉਹ ਵੀ ਕਹਿੰਦੇ ਚਲੋ ਵੀ ਨਵਾਂ ਬਲੱਡ ਆ ਗਿਆ ਇਹਨਾਂ ਨੂੰ ਮੌਕਾ ਦੇ ਦਿਓ। ਇਹ ਕਹਿੰਦੇ ਹੁਣ ਕੈਪਟਨ ਦੀ ਗੱਲ ਕਰ ਲਾ ਦੱਸ ਮੈਨੂੰ, ਉਹ ਇੰਨੇ ਸਾਲ ਤੂੰ ਪੋਲਿਟਿਕਸ ਵਿੱਚ ਰਹਿ ਚੁੱਕਾ, ਹੁਣ ਤੂੰ ਪੈਨਸ਼ਨ ਲੈ ਆਰਾਮ ਨਾਲ ਘਰ ਬੈਠ। ਉਹ ਹੁਣ ਤਾਂ ਤੂੰ ਆ ਸਾਡੇ ਸਰਪੰਚ ਸਾਹਿਬ ਦੀ ਦੇਖ ਲਾ, ਚੌਧਰ ਨਹੀਂ ਕੋਈ ਛੱਡਦਾ, 15 ਸਾਲ ਦਾ ਹੋ ਗਏ ਇਹ ਨਹੀਂ ਛੱਡਦੇ। ਓਏ ਸਰਪੰਚੀ ਨਹੀਂ ਛੱਡਦਾ, ਸਰਪੰਚੀ ਇਹਨੂੰ ਚੁੰਮੜ ਗਈ ਯਾਰ। ਅਮਲੀਆ ਸਰਪੰਚ ਬਣਾਉਣੇ ਵੀ ਤੁਸੀਂ ਆ। ਪਿਛਲੀ ਵਾਰ ਮੈਂ ਛੱਡੀ ਸੀ ਤੇ ਤੁਸੀਂ ਮੇਰੇ ਘਰ ਇਹਦੇ ਵਿੱਚ ਵੀ ਹੈਗਾ ਕਿ ਹੁਣ ਇਦਾਂ ਦਾ ਪਨੀਤ ਕੌਰ ਹੋਣੀ ਆ, ਇੱਕ ਪਾਸੇ ਕੈਪਟਨ ਹੋਣੀ ਤਾਂ ਨਵੀਂ ਪਾਰਟੀ ਜਿਹੜੀ ਆ ਬਣਾ ਰਹੇ ਆ। ਪਰ ਪਨੀਤ ਕੌਰ ਕਿੱਧਰ ਆ? ਉਹਦਾ ਕੋਈ ਬਿਆਨ ਹੀ ਹੈ ਨਹੀਂ। ਉਹਦੇ ਕੋਲ ਤਾਂ ਹੁਣ ਇਸ ਵੇਲੇ ਮੈਂਬਰ ਪਾਰਲੀਮੈਂਟ ਹੈਗੀ ਆ। ਇਹ ਵੀ ਕਨਸੂਆਂ ਮਿਲਦੀਆਂ ਵੀ ਇੱਕ ਸ਼ਾਇਦ ਗੁਣਾ ਜਿਹੜਾ ਅਗਲਾ ਪ੍ਰਧਾਨ ਦਾ ਆ, ਜੇ ਕਿਸੇ ਪਾਸੇ ਨਵਜੋਤ ਸਿੱਧੂ ਨੂੰ ਅਡਿਆਪਟ ਹੁੰਦਾ ਆ, ਪਨੀਤ ਕੌਰ ਨੂੰ ਪ੍ਰਧਾਨ ਜਿਹੜਾ ਹੈ ਬਣਾ ਦਿੱਤਾ ਜਾਵੇ ਤਾਂ ਕਿ ਕੈਪਟਨ ਨੂੰ ਮਨਾ ਲਿਆ ਜਾਵੇ ਕਿਸੇ ਤਰੀਕੇ। ਆਹੋ ਰੁੱਸੇ ਨੂੰ ਮਨਾਉਣ ਦਾ ਕੋਈ ਨਾ ਕੋਈ ਤਰੀਕਾ ਤਾਂ ਲੱਭਣਾ ਹੀ ਹੋਇਆ। ਨਹੀਂ ਤੇ ਜੇ ਕੈਪਟਨ ਨੇ ਜੜ੍ਹਾਂ 'ਚ ਬਹਿ ਗਿਆ ਨਾ ਤਾਂ ਕਾਂਗਰਸ ਦੀ ਹਾਰ ਮਾਸਟਰ ਪੱਕੀ ਆ। ਦੱਸਾਂ ਮੈਂ ਹੋ ਸਕਦਾ, ਪਰ ਜੇ ਇਸ ਤਰੀਕੇ ਦੇ ਨਾਲ ਅਮਿਤ ਸ਼ਾਹ ਦੇ ਨਾਲ ਮੀਟਿੰਗਾਂ ਹੋਈਆਂ ਤੇ ਨਾਲ ਦੀ ਨਾਲ ਇਹ ਵੀ ਕਹੀ ਜਾਂਦਾ ਵੀ ਨਵਜੋਤ ਸਿੱਧੂ ਨੂੰ ਮੈਂ ਹਰਾਉਣਾ ਹੀ ਹਰਾਉਣਾ ਹੈ, ਚੰਨੀ ਦੀ ਥੋੜੀ ਜਿਹੀ ਤਾਰੀਫ ਵੀ ਕਰੀ ਜਾਂਦਾ, ਉਹਦੇ ਨਾਲ ਇਹ ਲੱਗਦਾ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਧੜੇਬੰਦੀ ਹੋਰ ਜ਼ਿਆਦਾ ਵਧਣੀ ਹੈ। ਪਰ ਤਾਇਆ ਇੱਕ ਗੱਲ ਜ਼ਰੂਰ ਨੋਟ ਕੀਤੀ ਹੋਣੀ ਆ, ਚੰਨੀ ਜਿਹੜਾ ਛਾਇਆ ਹੋਇਆ। ਬਿਲਕੁਲ ਬਿਲਕੁਲ। ਮੈਂ ਨਸ਼ਾ ਦੇ ਨੂੰ ਮਾਸਟਰ ਆ ਸਿੱਧੂ ਨੇ ਅਸਤੀਫਾ ਵੀ ਉਹਦੇ ਦੁੱਖਾਂ ਵਿੱਚ ਦਿੱਤਾ ਤੇ ਨਸ਼ਾ ਮੈਂ ਉਹ ਤੋਂ ਡਰਦੇ ਨੇ ਅਸਤੀਫਾ ਦਿੱਤਾ। ਉਹਨੂੰ ਸੀਗਾ ਵੀ ਚੱਲ ਇਹਨੂੰ ਲਾ ਦਿੰਨੇ ਆ ਥੋੜੇ ਟਾਈਮ ਲਈ ਵੀ ਟਾਈਮ ਟਪਾਊ ਚੱਲੂ, ਪਰ ਹੁਣ ਦੀ ਪੁੱਛ ਕੇ ਜ਼ਿਆਦਾ ਵੀ ਉਹਦੀ ਹੋ ਨਹੀਂ ਰਹੀ। ਉਹ ਗੱਲ ਹੋਈ ਤੇ ਇਦਾਂ ਹੀ ਆ। ਮੈਨੂੰ ਤਾਂ ਲੱਗਦਾ ਸਿੱਧੂ ਨੇ ਆਪਣੇ ਪੈਰੀ ਆਪ ਹੀ ਘੋੜਾ ਮਾਰ ਲਿਆ। ਉਦਾਂ ਅਮਲੀ ਦੀ ਗੱਲ ਕੁਛ ਕੁ ਹੱਦ ਤੱਕ ਸਹੀ ਆ, ਪਰ ਜਿਹੜੇ ਮੁੱਦੇ ਮਾਟਰਾ ਸਿੱਧੂ ਨੇ ਚੱਕੇ ਆ ਉਹ 'ਚ ਮੈਨੂੰ ਗਲਤ ਵੀ ਕੋਈ ਨਹੀਂ ਲੱਗੇ। ਹਾਂ ਇਹ ਵੀ ਪ੍ਰੀਤੂ ਸਿੰਘ ਗੱਲ ਤਾਂ ਤੇਰੀ ਸਹੀ ਆ। ਜਿਹੜਾ ਉਹ ਵੱਧ ਪੜਿਆ ਲਿਖਿਆ ਸਾਨੂੰ ਦੱਸ ਸਕਦਾ
ਨਹੀਂ ਤਾਂ ਉਹ ਗੱਲ ਵੈਸੇ ਮੰਨਣ ਵਾਲੀ ਆ ਵੀ ਜਿਹੜੇ ਬੰਦੇ ਪਹਿਲਾਂ ਐਂਟੀ ਰਹੇ ਆ, ਜਿਹੜੇ ਦੂਜਿਆਂ ਦੀ ਪੂਰਤੀ ਕਰਦੇ ਰਹੇ ਆ, ਖਾਸ ਤੌਰ ਦੇ ਉੱਤੇ ਉਹ ਬੰਦੇ ਜਿਹੜੇ ਬਾਦਲ ਸਰਕਾਰ ਦੇ ਖਾਸ ਮੰਨੇ ਜਾਂਦੇ ਆ। ਜੇ ਤੁਸੀਂ ਮਿਨਿਸਟਰ ਬਦਲ ਵੀ ਦਿੰਨੇ ਆ, ਬਾਅਦ ਦੇ ਵਿੱਚ ਕਰਿੰਦਿਆਂ ਨਹੀਂ ਕੰਮ ਕਰਨਾ ਤਾਂ ਕਰਿੰਦੇ ਤਾਂ ਉਹੀ ਰੱਖ ਲਿਆ ਪੁਰਾਣੇ, ਜਿਹੜੇ ਕਿ ਸਾਰੇ ਭੇਤ ਜਿਹੜੇ ਉਹਦੇ ਵੱਡੇ ਘਰ ਨੂੰ ਦਿੰਦੇ ਆ। ਹੁਣ ਤੁਸੀਂ ਦੇਖੋ ਵੀ ਸਾਰਾ ਕੁਝ ਪਤਾ ਵੀ ਆਪਾਂ ਟਰਾਂਸਪੋਰਟ ਦੀ ਗੱਲ ਕਰਦੇ ਸੀ ਵੀ ਕੌਣ ਖਾ ਗਿਆ ਪੈਸੇ, ਰੇਤੇ ਦੀ ਸਾਰਿਆਂ ਨੂੰ ਪਤਾ ਕੌਣ ਖਾ ਗਿਆ, ਕੇਬਲ ਮਾਫੀਆ ਦਾ ਸਾਰਿਆਂ ਨੂੰ ਪਤਾ। ਸਜ਼ਾ ਕਿਸੇ ਨੂੰ ਹੋਈ ਨਹੀਂ। ਸਜ਼ਾ ਕਿਉਂ ਨਹੀਂ ਹੋਈ? ਜਦੋਂ ਦੇਖੋ ਅਦਾਲਤਾਂ ਨੇ ਤਾਂ ਪ੍ਰੂਫ ਮੰਗਣੇ। ਪ੍ਰੂਫ ਜਿਹੜੇ ਆ ਉਹ ਬਿਊਰੋਕਰੇਟ ਜਿੰਨੇ ਆਹ ਅਧਿਕਾਰੀ ਆ ਉਹ ਪਹਿਲਾਂ ਹੀ ਉੱਪਰ ਤੱਕ ਖੁਰਦ-ਬੁਰਦ ਕਰ ਦਿੰਦੇ ਆ, ਰਿਪੋਰਟ ਉਦਾਂ ਦੀ ਹੁੰਦੀ ਨਹੀਂ। ਤਾਂ ਹੀ ਤਾਂ ਅੱਜ ਤੱਕ ਸਾਨੂੰ ਬੇਅਦਬੀ ਕਾਂਡ ਦਾ ਕੁਝ ਮਿਲਿਆ ਹੀ ਨਹੀਂ। ਉਹ ਤਾਂ ਮਾਸਟਰ ਮੈਨੂੰ ਇੱਕ ਗੱਲ ਦੱਸ, ਹੁਣ 6 ਮਹੀਨੇ ਰਹਿੰਦੇ ਇਲੈਕਸ਼ਨ ਦੇ ਵਿੱਚ, ਹੁਣ ਸਾਰੇ ਪੁੱਛਾਂ ਚੱਕੀ ਫਿਰਦੇ ਆ ਵੀ ਜਿੱਦਾਂ ਅਸੀਂ ਸਭ ਕੁਝ ਕਰਕੇ ਦੇਣਾ। ਤੈਨੂੰ ਮੈਂ ਇੱਕ ਗੱਲ ਦੱਸ ਦਿੰਦਾ, ਆਹ ਨੇ 4-5 ਮਹੀਨੇ ਨੇ ਇਲੈਕਸ਼ਨ ਤੱਕ ਇੱਦਾਂ ਹੀ ਨਿਕਾ ਦੇਣੇ ਆ, ਨਾ ਅੱਗੇ ਕੁਝ ਹੋਇਆ ਤੇ ਨਾ ਗਾਂ ਕੁਝ ਹੋਣਾ। ਇਹ ਹੁਣ ਪੰਜਾਬ ਦੇ ਲੋਕਾਂ ਨੂੰ ਸਮਝ ਚਾਹੀਦੀ ਆ, ਉਹ ਸੋਚ ਕੇ ਵੋਟ ਪਾਉਣ ਵੀ ਅਸੀਂ ਕਿਹਨੂੰ ਬਣਾਉਣਾ, ਨਹੀਂ ਤਾਂ 5 ਸਾਲ ਹੀ ਮੁੜ ਕੇ ਫੇਰ ਵੱਧ ਜਾਣਗੇ। ਉਹੀ ਮਿਹਨਤਾਂ, ਉਹੀ ਤਾਲੇ, ਉਹ ਰੋਣੇ, ਉਹੀ ਸਭ ਕੁਝ, ਕੋਈ ਨਹੀਂ ਬਣਨਾ ਬਣਾਉਣਾ। ਕੁੱਤਾ ਟਾਈਮ ਹੀ ਰੋਣਾ ਚੱਕਦੇ ਹਵਾ ਬਸ। ਮੈਂ ਕਿ ਅਸੀਂ ਆਹ ਕਰਦੇ ਆਂਗੇ, ਉਹ ਕਰਦੇ ਆਂਗੇ, ਉਹ ਜਦ ਤੱਕ ਵੋਟਾਂ ਖਤਮ ਹੋਈਆਂ ਮੁੜ ਕੇ ਫੇਰ ਠੰਡੇ। ਫਿਰ 5 ਸਾਲ ਕੌਣ ਬੋਲ ਜਾ? ਵੋਟਾਂ ਦੇ ਜਦੋਂ ਵੋਟਾਂ ਪੈਂਦੀਆਂ ਅਮਲੀਆਂ ਦਾ ਕਸੂਰ ਉਦੋਂ ਹੀ ਆਉਂਦਾ। ਆਹੋ ਉਹ ਮਹੀਨੇ ਤੋਂ ਉਹਨਾਂ ਦੇ ਵੀ ਇਹ ਉਹਨਾਂ ਦਾ ਮੈਂ ਕਿਹਾ ਸਰਪੰਚ ਸਾਹਿਬ ਇਹ ਵੀ ਬੜੀ ਲੰਮੀ ਬਾਹ ਕੱਢ ਕੇ ਨਾਲ ਹੀ ਲਾਉਂਦਾ ਫਿਰਦਾ ਹੁੰਦਾ। ਬਾਹਰ ਤੋਂ ਹੀ ਫੜ ਕੇ ਨਹੀਂ ਸਮਾਨ ਲਾਈ ਨਾ ਉਹਦਾ ਕਿਹਾ ਦੱਸ ਦੇਣਾ ਮਲੀਆ, ਜੇ ਨਾ ਪੁਰਾਣੇ ਜ਼ਮਾਨੇ ਦੀ ਤਰ੍ਹਾਂ ਇਲੈਕਸ਼ਨ ਹੁਣ ਹਟ ਗਏ ਤਾਂ ਘਾਟਾ ਸਭ ਤੋਂ ਪਹਿਲਾਂ ਤੁਹਾਨੂੰ ਅਮਲੀਆਂ ਨੂੰ ਪੈਣਾ, ਤੁਹਾਡੀ ਫੌਜ ਨੂੰ। ਸਾਡੀ ਫੌਜ ਨੂੰ ਨੁਕਸਾਨ ਦਾ, ਪਰ ਹੁਣ ਕੀ ਕਰੀਏ ਤਾਂ ਹੁਣ ਆਪਣੀ ਨੁਕਸਾਨ ਝੱਲਾਂਗੇ ਫੌਜ ਦਾ, ਪਰ ਅਸਲੀ ਫੌਜ ਦਾ ਨੁਕਸਾਨ ਕਿੱਥੋਂ ਝੱਲੀ ਜਿਹੜੀ ਕਿਸਾਨੀ ਫੌਜ ਆ। ਇਹ ਗੱਲ ਹੈ ਵੀ ਤੇਰੀ, ਕਿਸਾਨ ਨਹੀਂ ਝੱਲਿਆ ਜਾਣਾ, ਤੈਨੂੰ ਦੱਸਾਂ ਮੈਂ ਤਾਂ। ਕਦੀ ਕਦੀ ਅਮਲੀ ਮਾਸਟਰ ਗੱਲ ਸੋਹਣੀ ਕਰ ਜਾਂਦਾ। ਤਾਂ ਸਿਆਣੀ ਕਰਦਾ। ਉਹ ਤਾਇਆ ਸਿਆ ਆ ਵੋਟਾਂ ਕਾਲੀਆਂ ਨੂੰ ਵੀ ਬਥੇਰੀਆਂ ਪਾ ਲਈਆਂ, ਆ ਕਾਂਗਰਸੀਆਂ ਨੂੰ ਵੀ ਪਾਣੇ ਆਣੇ ਆ। ਕਿਉਂ ਨਾ ਹੁਣ ਤੀਜੀ ਧਿਰ ਨੂੰ ਮੌਕਾ ਦਿੱਤਾ ਜਾਵੇ, ਆਮ ਨੂੰ, ਆਪ ਆਦਮੀ ਪਾਰਟੀ ਨੂੰ। ਉਹ ਗੱਲ ਸੁਣੋ ਪ੍ਰੀਤੂ ਸਿਆ, ਯਾਰ ਗੱਡੀ ਤਾਂ ਤਿਆਰ ਹੋ ਗਈ, ਹਾਂ ਇਹਨਾਂ ਸਾਰਿਆਂ ਨੂੰ ਕਿਹਾ ਪਹਿਲਾਂ ਇੰਜਣ ਚਲਾ ਦੇਣ, ਫਿਰ ਵੋਟ ਇਹਨਾਂ ਨੂੰ ਵੀ ਪਾ ਦਿਆਂਗੇ। ਤਾਂ ਗੱਲ ਤੇਰੀ ਸਹੀ ਆ। ਇਹ ਇੰਜਨ ਤੋਂ ਬਗੈਰ ਹੀ ਗੱਡੀ ਧੂਈ ਜਾਂਦੇ ਜਾਂ ਤਾਂ ਹੋਰ ਕੀ ਆ, ਇਹਨਾਂ ਦਾ ਤਾਂ ਉਹ ਹਿਸਾਬ ਹੋਇਆ ਆ ਵੀ ਸਵਾਰੀਆਂ ਵਿੱਚ ਬਿਠਾ ਲੀਆਂ ਆ, ਡੱਬੇ ਤਿਆਰ ਪਏ ਆ, ਤੇ ਕਹਿੰਦੇ ਵੀ ਇੰਜਣ ਲੈ ਕੇ ਆ ਗਏ, ਬਸ ਹੁਣੇ ਤੁਰ ਪੈਣਾ। ਉਹ ਨਾਲੇ ਮਾਸਟਰ ਕੇਜਰੀਵਾਲ ਆਇਆ ਸੀ ਨਾ ਹੁਣ ਪੰਜਾਬ 'ਚ, ਤਾਂ ਮੈਨੂੰ ਤਾਂ ਪਤਾ ਲੱਗਾ ਕਹਿੰਦੇ ਉਹ ਭਗਵੰਤ ਮਾਨ ਦੇ ਥਾਪੜਾ ਦੇ ਗਿਆ ਪਿੱਟ ਤੇ, ਕਹਿੰਦੇ ਨਹੀਂ ਪੈਸੇ ਤਾਂ ਦੇ ਗਿਆ ਥਾਪੜਾ, ਪਰ ਇਦਾਂ ਆ ਵੀ ਬੜਾ ਲਲਚਾਈਆਂ ਨਜ਼ਰਾਂ ਨਾਲ ਦੇਖਦਾ ਸੀ ਭਗਵੰਤ ਮਾਨ, ਤੇ ਲੋਕਾਂ ਨੂੰ ਵੀ ਉਮੀਦ ਸੀ ਜਿੱਦਾਂ ਤੁਸੀਂ ਕਿਹਾ ਵੀ ਬਿਨਾਂ ਇੰਜਣ ਤੋਂ ਗੱਡੀ ਚੱਲ ਰਹੀ ਹੈ। ਲੋਕਾਂ ਨੂੰ ਇਹ ਆ ਵੀ ਉਹਦੇ ਮੁਖੀ ਕੌਣ ਹੋ, ਪਰ ਜੇ ਆਪਾਂ ਲੈ ਦੇ ਕੇ ਦੇਖੀਏ ਇਹ ਤੋਂ ਬਿਨਾਂ ਕੋਈ ਹੋਰ ਲੀਡਰ ਵੀ ਹੈ ਨਹੀਂ। ਪਰ ਕੇਜਰੀਵਾਲ ਜਿੱਦਾਂ ਇਸ਼ਾਰਾ ਜਿਹਾ ਕਰ ਗਿਆ ਵੀ ਸ਼ਾਇਦ ਹੱਥ ਵੀ ਰੱਖ ਗਿਆ, ਨਾ ਕਿਸੇ ਹੋਰ ਦਾ ਲੈਣ ਨੂੰ ਫਿਰਦਾ ਇਸ ਤਰੀਕੇ। ਪਰ ਦੂਜੇ ਪਾਸੇ ਮਾਸਟਰ ਜਦੋਂ ਤੂੰ ਗੱਲ ਕੀਤੀ ਆ, ਜਿਹੜੇ ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਲਾਇਕ ਸੀਗੇ ਆਮ ਪਾਰਟੀ ਵਿੱਚ, ਉਹਦੇ ਨਾਲ ਕੱਢ ਕੇ ਪੰਨੇ ਤੇ ਬਿਠਾ ਦਿੱਤੇ, ਤਾਂ ਹੁਣ ਲੈ ਜਾ ਕੇ ਰਹਿ ਵੀ ਭਗਵੰਤ ਮਾਨ ਹੀ ਗਿਆ। ਇੱਕੋ ਇੱਕ ਤਾਂ ਹੈਗਾ ਹੁਣ, ਦਾ ਬਹੁਤ ਜ਼ੋਰ ਜਾਂ ਕੇਜਰੀਵਾਲ ਆ ਬਣੂ ਬਈ। ਹਾਂ ਨਹੀਂ ਹੁਣ ਇਹਦੇ ਵਿੱਚ ਇਦਾਂ ਹੈ ਕਿ ਕੇਜਰੀਵਾਲ ਚਾਹੁੰਦਾ ਨਹੀਂ ਭਗਵੰਤ ਮਾਨ ਨੂੰ ਬਣਾਉਣਾ ਇਸ ਕਰਕੇ ਨਹੀਂ ਚਾਹੁੰਦਾ ਕਿ ਮੰਨ ਲਓ ਭਗਵੰਤ ਮਾਨ ਬਣ ਜਾਂਦਾ ਇੱਥੇ ਦਾ ਚੀਫ ਮਿਨਿਸਟਰ, ਉਹਦੀ ਜਿਹੜੀ ਅਹਿਮੀਅਤ ਆ ਕੇਜਰੀਵਾਲ ਨਾਲੋਂ ਵੀ ਜ਼ਿਆਦਾ ਹੋਣੀ। ਵੱਡੀ ਸਟੇਟ ਆ, ਵੱਡੀ ਸਟੇਟ ਦਾ ਮੁਖੀ ਹੋਣਾ, ਫਿਰ ਉਹ ਕੱਲ ਨੂੰ ਭਗਵੰਤ ਮਾਨ ਜਿਹੜਾ ਡਿਸੀਜਨ ਸਿੱਧੇ ਲੈ ਸਕਦਾ, ਜਿਹੜਾ ਇਸ ਵੇਲੇ ਕੇਜਰੀਵਾਲ ਜਿਹੜਾ ਕੱਲਾ ਲੈਂਦਾ ਪਿਆ। ਇਸੇ ਕਰਕੇ ਤਾਂ ਕੇਜਰੀਵਾਲ ਨੇ ਪਹਿਲਾਂ ਉਹ ਸਾਰਿਆਂ ਨੂੰ ਕੱਢ ਦਿੱਤਾ, ਜੋਗਿੰਦਰ ਯਾਦਵ ਵਰਗੇ ਬੰਦੇ, ਪ੍ਰਸ਼ਾਂਤ ਭੂਸ਼ਣ ਵਰਗੇ ਬੰਦੇ, ਚੰਗੇ ਨਾਮਵਰ ਸਾਰੇ ਬੰਦੇ ਕੱਢ ਮਾਰੇ ਜਿਹੜੇ ਉਹਨੂੰ ਚੈਲੰਜ ਕਰ ਸਕਦੇ ਸੀ। ਇਦਾਂ ਹੀ ਭਗਵੰਤ ਮਾਨ ਨੇ ਇਧਰੋਂ ਜਿੰਨੇ ਬੰਦੇ ਸੀਗੇ, ਗੁਰਪ੍ਰੀਤ ਘੁੱਗੀ ਦੀ ਗੱਲ ਕਰ ਲਓ, ਛੋਟੇ ਭਗਤਾਂ ਦੀ ਗੱਲ ਕਰ ਲਓ, ਧਰਮਵੀਰ ਗਾਂਧੀ ਦੀ ਕਰ ਲਓ, ਵੀ ਸਾਡੀ ਜਿਹੜੀ ਆ ਸੱਤਾ ਦੇ ਵਿੱਚ ਕੋਈ ਖਰਾਬੀ ਨਾ ਹੋਵੇ। ਇਹ ਪਤਾ ਕੀ ਗੱਲ ਹੋਈ, ਪੁਰਾਣੇ ਜ਼ਮਾਨੇ ਦੇ ਸਮੇਂ 'ਚ ਨਾ ਰਾਜੇ ਮਹਾਰਾਜੇ ਹੁੰਦੇ ਸੀ ਨਾ, ਕਈ ਵਾਰੀ ਉਹ ਕੋਈ ਇਦਾਂ ਦੇ ਬੇਵਕੂਫ ਹੁੰਦੇ ਸੀ ਨਾ, ਸਾਰੇ ਆਪਣੇ ਡਰ ਦੇ ਜਰਨੈਲ ਹੁੰਦੇ ਸੀ ਨਾ, ਉਹਨਾਂ ਨੂੰ ਮਰਵਾਉਂਦੇ ਸੀ। ਤਾਂ ਮਗਰੋਂ ਰਾਜ ਕਾਹਤੇ ਕਰਨਾ, ਫਿਰ ਦੱਸੋ ਕਿਹੜਾ ਅਸਰ ਕਰਨਾ। ਪਰ ਤਾਇਆ ਲੋਕਾਂ ਨੂੰ ਭੁਗਤਣਾ ਇਹਦੀ ਗੱਲ ਪੈਂਦੀ ਹੈ। ਹੁਣ ਦੇਖੋ ਵੀ ਸਾਰਿਆਂ ਨੂੰ ਪਤਾ ਵੀ ਅਸੀਂ ਅਕਾਲੀਆਂ ਕਾਂਗਰਸੀਆਂ ਤੋਂ ਤੰਗ ਆਏ, ਪਰ ਇਹ ਜਿਹੜੇ ਬੰਦਿਆਂ ਨੂੰ ਹੁਣ ਵੋਟਾਂ ਪੈਣੀਆਂ ਉਹ ਬੰਦਿਆਂ ਨੇ ਪਾਉਣੀਆਂ ਜਿਨ੍ਹਾਂ ਨੂੰ ਕੋਈ ਹੋਰ ਅਲਟਰਨੇਟਿਵ ਲੱਭਦਾ ਨਹੀਂ। ਉਹਨਾਂ ਦੇ ਵਿੱਚ ਕਾਣਾ ਰਾਜ ਵਾਲਾ ਹਿਸਾਬ ਹੋਣਾ, ਅੰਨਿਆਂ ਨੂੰ ਕਾਣਾ ਪ੍ਰਧਾਨ। ਤਾਇਆ ਸਾਹਿਬ ਜਿੰਨੀ ਕੁ ਗੱਲ ਮੇਰੀ ਸਮਝ ਪੈਂਦੀ ਆ ਕੇਜਰੀਵਾਲ ਨੇ ਆ ਭਗਵੰਤ ਮਾਨ ਨੂੰ ਏਦਾਂ ਹੀ ਟਰਕਾਈ ਜਾਣਾ। ਹੁਣ ਮੈਂ ਤੈਨੂੰ ਇੱਕ ਕਿੱਸਾ ਸੁਣਾਉਣਾ ਤੁਹਾਨੂੰ ਸਾਰਿਆਂ ਨੂੰ, ਤੁਹਾਨੂੰ ਗੱਲ ਸਮਝ ਪੈ ਜੂ। ਪੁਰਾਣੇ ਸਮਿਆਂ ਦੀ ਗੱਲ ਆ, ਜਿੱਦਾਂ ਆਪਣੇ ਸਰਪੰਚ ਸਾਹਿਬ ਰੱਖ ਲਓ, ਬੜੇ ਲੀਡਰ ਬਣ ਗਏ, ਤੇ ਮੇਰੇ ਵਰਗਾ ਬੰਦਾ ਜਾਂ ਭਗਵੰਤ ਮਾਨ ਵਰਗਾ ਬੰਦਾ ਲਾਓ, ਗੱਲ ਭਗਵੰਤ ਮਾਨ ਦੀ ਚੱਲਦੀ ਆ,
ਉਹ ਸੀਗਾ ਜਵਾਨ, ਉਹਨੂੰ ਚਾਹੀਦੀ ਸੀ ਕੋਈ ਨੌਕਰੀ। ਅੱਛਾ। ਉਹ ਕਹਿੰਦਾ ਸੀ ਵੀ ਲੀਡਰ ਬੰਦਾ ਆ, ਇਹਦਾ ਚੋਣ ਪ੍ਰਚਾਰ ਕਰੋ, ਵੋਟਾਂ ਜਿਹਦੇ ਨਾਲ ਜਿੱਥੇ ਜਾਂਦਾ ਜਾਓ, ਨੌਕਰੀ ਦੇ ਦੂਗਾ। ਬਿਲਕੁਲ। ਬਹੁਤ ਜ਼ੋਰ ਲਾਇਆ ਜੀ, ਨੌਜਵਾਨ ਸੀਗਾ, ਜੋਸ਼ ਸੀਗਾ ਭਗਵੰਤ ਮਾਨ ਵਾਂਗੂ। ਤੇ ਜਦੋਂ ਇਹ ਬਣ ਗਏ ਲੀਡਰ ਤਕੜੇ, ਤਾਂ ਦੂਏ ਦਿਨ ਉਹ ਆ ਕੇ ਨਾ ਦਰਵਾਜ਼ੇ ਤੇ ਖੜ ਗਿਆ ਜੀ, ਮੈਨੂੰ ਨੌਕਰੀ ਦਿਓ। ਉਹ ਕਹਿੰਦਾ ਅਜੇ ਮੈਂ ਤੱਤਾ MLA ਬਣਿਆ, ਮੇਰੇ ਪੈਰ ਲੱਗਦੇ ਨੇ ਤਾਂ ਨੌਕਰੀ ਦੇ ਦੇਵਾਂਗੇ। ਚਲੋ ਜੀ, 2 ਦਿਨਾਂ ਬਾਅਦ ਫੇਰ ਚੱਲ ਗਿਆ, ਕਹਿੰਦਾ ਮੈਨੂੰ ਨੌਕਰੀ ਦਿਓ। ਇਹਨੇ ਫੇਰ ਟਰਕਾ ਕੇ ਭੇਜਤਾ ਕੱਲ ਨੂੰ ਆਈ। ਏਦਾਂ ਕਰਦੇ ਕਰਦੇ 15 ਦਿਨ ਨਿਕਲ ਗਏ। ਅੱਛਾ। ਜਦੋਂ 15 ਦਿਨ ਨਿਕਲ ਗਏ, ਜਿਹੜਾ ਭਗਵੰਤ ਮਾਨ ਵਰਗਾ ਮੁੰਡਾ ਸੀਗਾ, ਜਿਹੜਾ ਮੋਹਰੇ ਹੋ ਕੇ ਸਾਰਾ ਕੰਮ ਕਰਦਾ ਸੀਗਾ, ਕਹਿੰਦਾ ਜੀ ਗੱਲ ਸੁਣੋ, ਤੁਸੀਂ ਮੈਨੂੰ ਨੌਕਰੀ ਦੇਣੀ ਨਾ ਦਿਓ, ਮੈਨੂੰ ਜਵਾਬੇ ਦੇ ਦਿਓ। ਲੀਡਰ ਸਾਹਿਬ ਕਹਿੰਦੇ ਦੇਣਾ ਤਾਂ ਤੈਨੂੰ ਜਵਾਬੇ ਸੀ, ਆ ਤੂੰ ਥੋੜਾ ਕਾਲਾ ਪੈ ਇਹਦਾ ਮਤਲਬ ਭਗਵੰਤ ਮਾਨ ਵੀ ਲੱਗਦਾ ਜਵਾਬ ਮਿਲਣ ਵਾਲਾ ਹੀ ਆ। ਇਹਨਾਂ ਦੇ ਭਗਵੰਤ ਮਾਨ ਕਾਲਾ ਪਿਆ ਆ। ਇਹ ਗੱਲ ਸਾਡੇ ਲੋਕਾਂ ਨੂੰ ਵੀ ਸੋਚਣੀ ਪੈਣੀ ਆ ਤੇ ਕੇਜਰੀਵਾਲ ਨੂੰ ਵੀ ਸੋਚਣੀ ਪੈਣੀ ਆ, ਕਿਹਨੂੰ ਬਣਾਉਣਾ। ਉਹਦਾ ਪ੍ਰੀਤੂ ਸਿੰਘ ਜੇ ਦੇਖੇ ਤਾਂ ਪਿਛਲੀ ਵਾਰੀ ਜਦੋਂ ਇਲੈਕਸ਼ਨ ਹੋਇਆ ਪੰਜਾਬ ਦੇ ਵਿੱਚ, ਲੋਕਾਂ ਨੂੰ ਪੂਰੀ ਆਸ ਸੀ ਪੂਰੀ ਵੀ ਆਮ ਪਾਰਟੀ ਜਿੱਤੀ ਪਈ ਆ। ਇਹਨਾਂ ਨੇ ਤਾਂ ਹਨਾ ਮੀਟ ਮੂਟ ਪਿਸ਼ਾਬਾਂ ਪਹਿਲਾਂ ਫੜਾ ਕੇ ਰੱਖ ਲਈਆਂ ਹਨਾ, ਗੜੀਕਿਆ ਨਹੀਂ। ਉਹ ਕਹਿੰਦੇ ਨਾ ਸਿਆਣੇ, ਤੁੜਕਾ ਪਹਿਲਾਂ ਭੁੱਲਿਆ, ਬਟੇਰੇ ਹੱਥ ਨਹੀਂ ਆਏ। ਜਿਹੜੇ ਕੱਟੇ ਕੀਤੇ ਆ ਤੜਕੇ ਦਾ ਸਮਾਨ ਹੈ, ਸਮਝ ਵੀ ਹੈ ਇਹਨਾਂ ਦੇ ਕੋਲ। ਨਹੀਂ, ਹਜੇ ਵੀ ਜਿੱਦਾਂ ਮਾਟਰਾ ਹਜੇ ਸਮਾਂ ਹੈਗਾ ਜੀ, ਹਜੇ ਵੀ ਸਮਾਂ ਰਹਿੰਦੇ, ਕਿਸੇ ਦਾ ਨਾਂ ਲਾ ਦੇਣ ਤਾਂ 4 ਵੋਟਾਂ ਪੈ ਜੂਗੀਆਂ, ਨਹੀਂ ਤਾਂ ਫਿਰ ਔਖਾ ਆ। ਪਰ ਮੈਨੂੰ ਇਦਾਂ ਲੱਗਦਾ ਮਾਸਟਰਾ, ਸਰਪੰਚ ਵੀ ਸਹਿਮਤ, ਮੇਰੇ ਨਾਲ ਸਹਿਮਤ ਹੋ ਵੀ ਇਹ ਕਿ ਪੰਜਾਬ ਦੇ ਵਿੱਚ ਨਾ ਇੱਕ ਪਾਰਟੀ ਦੀ ਸਰਕਾਰ ਨਹੀਂ ਬਣਦੀ, ਹੋ ਸਕਦਾ ਇਹ ਰਲਵੀਂ ਮਿਲਦੀ ਬਣੂਗੀ। ਇਹ ਹੁਣ ਦੇ ਜੇ ਕੈਪਟਨ ਦੀ ਗੱਲ ਕਰੀਏ, ਪੰਜਾਬੀ ਵਿਕਾਸ ਪਾਰਟੀ ਬਣਾਈ ਆ, ਉਧਰ ਆਪਣੇ ਦੀਪ ਸਿੱਧੂ, ਉਹ ਵੀ ਕਹਿੰਦੇ ਪਾਰਟੀ ਬਣਾਈ ਫਿਰਦਾ। ਪੰਜਾਬੀ ਵਿਰਸਾ ਪਾਰਟੀ ਕਹਿੰਦੇ ਹਾਂਜੀ ਤਾਂ ਉਹ ਵੀ ਬਣਾ ਲਈ, ਵਾਰਿਸ ਪੰਜਾਬ ਦੇ ਬਣਾਈ ਫਿਰਦਾ। ਪਰ ਜੇ ਹੁਣ ਇਦਾਂ ਪੰਜਾਬ ਦੀ ਵੋਟ ਖੁੱਲ੍ਹ ਨਹੀਂ ਜਾਊਗੀ ਥੋੜੀ ਬਹੁਤੀ, ਅਕਾਲੀਆਂ ਤੋਂ ਮੈਨੂੰ ਲੱਗਦਾ ਨਹੀਂ ਵੋਟ ਪੈਣੀ। ਬਾਕੀ ਬਾਦਲ ਦਾ ਮੈਨੂੰ ਪਤਾ ਲੱਗਾ, ਕਹਿੰਦੇ ਮਾਸਟਰਾ ਉਹਨੂੰ ਕਹਿੰਦੇ ਬਿਆਨ ਦਿੱਤਾ ਕਿ ਮੈਂ ਕਿਸਾਨਾਂ ਲਈ ਆਪਣੀ ਜਾਨ ਦੇਣ ਨੂੰ ਤਿਆਰ ਆ। ਉਹ ਮੈਂ ਕਿਹਾ ਕਹਿੰਦਾ ਹੋਣਾ ਵੀ ਖਰਾ 6 ਮਹੀਨੇ ਹੈਗੇ ਕਿ ਨਹੀਂ, ਕੋ ਮੈਂ ਵੀ ਸ਼ਹੀਦ ਬਣ ਜਾਵਾਂ। ਨਹੀਂ ਵੀ ਚਲੋ ਤਾਇਆ ਇਹ ਆ ਵੀ ਚਲੋ ਅਸੀਂ ਤਾਂ ਤੰਦਰੁਸਤੀ ਹਰ ਇੱਕ ਦੀ ਮੰਗਦੇ ਆ, ਪਰ ਜਿਸ ਤਰੀਕੇ ਦੇ ਬਿਆਨ ਦੇ ਦਿੰਦੇ ਆ ਵੀ ਸ਼ੁਰੂ ਤੋਂ ਹੀ ਕੁਰਬਾਨੀ ਦੀ ਗੱਲ ਕਰਦੇ ਆਏ ਆ। ਸ਼ੁਰੂ ਤੋਂ ਦੇਖ ਲਓ 1964-65 ਤੋਂ ਉਹਨਾਂ ਨੇ ਗੱਲਾਂ, ਚਾਹੇ ਪੰਜਾਬੀ ਮੋਰਚੇ ਦੀਆਂ ਗੱਲਾਂ ਕਰ ਲਈਏ, ਸਾਕਾ ਨੀਲਾ ਤਾਰੇ ਦੀ ਗੱਲ ਕਰ ਲਈਏ, ਪੰਜਾਬੀ ਸੂਬੇ ਦੀ ਗੱਲ ਕਰ ਲਈਏ, ਆਨੰਦਪੁਰ ਮੱਥੇ ਦੀ ਗੱਲ ਕਰ ਲਈਏ, ਹਰ ਵਾਰ ਬਾਦਲ ਸਾਹਿਬ ਦਾ ਇੱਕੋ ਬਿਆਨ ਸੀ ਵੀ ਮੈਂ ਕੁਰਬਾਨੀ ਦੇਣ ਨੂੰ ਤਿਆਰ ਹਾਂ। ਕੁਰਬਾਨੀਆਂ ਬਾਕੀ ਦਿੰਦੇ ਰਹੇ, ਉਹੀ ਤਾਂ ਗੱਲ ਵਾ, ਲੋਕਾਂ ਦੇ ਪੁੱਤ ਬਗਾਨੇ ਮਰ ਗਏ, ਕੁਰਬਾਨੀਆਂ ਬਹੁਤ ਦਿੱਤੀਆਂ ਤੇ ਇਹਨਾਂ ਨੇ ਇਹ ਉੱਥੇ ਖੜੇ ਆ। ਹੁਣ ਇਸ਼ਾਰਾ ਕਿਤੇ ਇਦਾਂ ਨਾ ਹੋਵੇ ਵੀ ਹੋਰ 2-4 ਬੰਦੇ ਜਿਹੜੇ ਮੈਨੂੰ ਲੱਗਦਾ ਤਾਇਆ ਸਿਆ ਉਹ ਲੋਕ ਹੀ ਗਲਤ ਸਮਝਦੇ ਰਹੇ। ਬਾਦਲ ਸਾਹਿਬ ਨੇ ਕਦੇ ਇਦਾਂ ਦਾ ਗੌਰ ਨਾਲ ਕਹਿੰਦੇ ਮੈਂ ਆਪਣੀ ਕੁਰਬਾਨੀ ਦੇਣ ਨੂੰ ਤਿਆਰ ਆ। ਉਹ ਕਹਿੰਦਾ ਸੀ ਕੁਰਬਾਨੀ ਦੇਣ ਨੂੰ ਤਿਆਰ ਆ, ਮਜਲੂਮਾਂ ਦੀ ਕੁਰਬਾਨੀ ਦੇ ਦਿੰਦਾ ਸੀ ਹਰੇਕ ਵਾਰ। ਮੈਨੂੰ ਇਹੀ ਲੱਗਦਾ। ਬਾਕੀ ਜੇ ਹੁਣ ਦੇ ਵੀ ਦਊ ਤਾਂ ਬਚਿਆ ਵੀ ਕੀ ਹੈ। ਆਹੋ ਉਹ ਚੱਲ ਜੇ ਫੇਨੇ ਨਾਲੇ ਭਲਾ ਹੁੰਦਾ ਤਾਂ ਉਹ ਤਾਇਆ ਸਿਆ ਆ ਬਾਦਲ ਸਾਹਿਬ ਦੀ ਕੁਰਬਾਨੀ ਵਾਲਾ ਮਜ਼ਾਕ ਛੱਡੋ। ਸਾਡੀ ਅਸਲ 'ਚ ਕੁਰਬਾਨੀ ਕੱਲ 4 ਜਣਿਆਂ ਦੀ ਹੋਈ ਆ ਕਿਸਾਨਾਂ ਦੀ ਯੂਪੀ ਦੇ ਵਿੱਚ, ਉਹਦੇ ਲਈ ਕੌਣ ਜਵਾਬ ਦੇ ਆ? ਦੇਖ ਲਾ ਪ੍ਰੀਤੂ ਸਿਆ, ਨਿਹੱਥੇ ਬੰਦਿਆਂ ਤੇ ਬਿਨਾਂ ਕਿਸੇ ਗੱਲ ਤੋਂ ਉਹਨਾਂ ਨੇ ਕਾਰ ਚੜਾ ਦਿੱਤੀ ਆ। 4 ਸਾਡੇ ਕਿਸਾਨ ਭਰਾ ਉੱਥੇ ਮਾਰ ਦਿੱਤੇ ਆ। ਦੱਸ ਉਹਨਾਂ ਦਾ ਕੀ ਕਸੂਰ ਸੀ? ਆਪਣੇ ਹੱਕ ਲਈ ਲੜ ਰਹੇ ਸੀ ਨਾ ਉਹ, ਕਿਉਂ ਮਾਸਟਰਾ? ਹੁਣ ਤਾਂ ਇਹ ਮੀਡੀਆ ਦੇਖ ਲਓ, ਆ ਕੱਲ ਦੇ ਤੁਸੀਂ ਚੈਨਲ ਦੇਖਦੇ ਹੋਣੇ ਆ, ਕਿਹਦੇ ਤੇ ਵਿਸ਼ਵਾਸ ਕਰੀਏ? ਸਾਨੂੰ ਦਿਖਾਇਆ ਹੋਇਆ ਉੱਥੇ ਕੁਝ ਹੋ ਰਿਹਾ, ਦਿਖਾਇਆ ਕੁਝ ਹੋਰ ਜਾ ਰਿਹਾ। ਆ ਤੁਸੀਂ ਉੱਥੇ ਦੀਆਂ ਵੀਡੀਓਜ਼ ਦੇਖੋ ਕਿੱਦਾਂ ਕੁਚਲੇ ਪਏ ਆ, ਫੋਟੋਆਂ ਵਗੈਰਾ ਜਿਨ੍ਹਾਂ ਨੇ ਲਾਈਵ ਵੀ ਹੋਏ ਆ, ਜਿਹਨਾਂ ਕੋਲ ਫੋਨ ਆ। ਉੱਥੇ ਪਰ ਮੀਡੀਆ ਕਿਹੜਾ ਦਿਖਾ ਰਿਹਾ? ਕਿਸਾਨਾਂ ਨੂੰ ਇੱਕ ਸ਼ਰਾਰਤੀ ਆਨਸਰ ਦੇ ਤੌਰ ਦੇ ਉੱਤੇ ਪੇਸ਼ ਕੀਤਾ ਜਾ ਰਿਹਾ। ਇਹ ਤਾਂ ਬਹੁਤ ਜ਼ਿਆਦਾ ਗਲਤ ਹੈ ਨਾ। ਮੀਡੀਆ ਸਾਨੂੰ ਜਿਹੜਾ ਅਸਲ ਦੇ ਵਿੱਚ ਪ੍ਰੋਬਲਮ ਜਿਹੜੀ ਆਈ ਹੋਆ ਉਹ ਮੀਡੀਆ ਦੇ ਦੁਆਰਾ ਹੀ ਆ। ਸਰਕਾਰਾਂ ਇਹਨਾਂ ਨੂੰ ਵਰਤਦੀਆਂ, ਜਿੰਨੇ ਇਹਨਾਂ ਦੇ ਮਾਲਕ ਆ, ਕੋਈ ਰਾਜ ਸਭਾ ਦਾ ਮੈਂਬਰ ਆ, ਕਿਸੇ ਨੂੰ ਕੋਈ ਠੇਕੇ ਦਿੱਤੇ ਹੋ ਆ, ਇਹਨਾਂ ਨੂੰ ਜਾਣੀ ਇੱਕ ਪੈਸੇ ਬਣਾਉਣ ਦਾ ਲਾਲਚ ਦਿੱਤਾ ਜਾਂਦਾ, ਇਹ ਫਿਰ ਉਹਨਾਂ ਦੇ ਇੱਦਾਂ ਪੱਖ ਪੂਰਦੇ ਆ। ਹੁਣ ਤਾਂ ਕਿਹਦੇ ਵਿਸ਼ਵਾਸ ਕਰੇ ਬੰਦਾ? ਹੁਣ ਤੂੰ ਮਾਸਟਰ ਆਪ ਹੀ ਦੇਖ ਲਾ, ਅਡਾਨੀ ਦੀ ਬੰਦਰਗਾਹ ਦੇ ਉੱਤੇ ਕਰੋੜਾਂ ਅਰਬਾਂ ਦਾ ਨਸ਼ਾ ਫੜ ਹੋਇਆ। ਹੁਣ ਇਹ ਗੋਦੀ ਮੀਡੀਆ ਕਿੱਥੇ ਆ? ਇੱਕ ਰਿਪੋਰਟ ਕੀਤੀ ਆ, ਉਹ ਤੋਂ ਬਾਅਦ ਬਸ ਨਿੱਕੀਆਂ ਨਿੱਕੀਆਂ ਗੱਲਾਂ ਦਿਖਾਲੀ ਜਾਂਦੇ। ਉਹ ਸ਼ਾਹਰੁਖ ਖਾਨ ਦਾ ਮੁੰਡਾ ਜਵਾਕੜਾ ਖਰਾ ਕਿੰਨੇ 5-10 ਗ੍ਰਾਮ ਉਹਦੇ ਕੋਲੋਂ ਆ ਨਸ਼ਾ ਲੱਭਿਆ,
ਉਹ ਖਬਰਾਂ ਪਾਤੀਆਂ ਆ ਵੱਡੀਆਂ ਵੱਡੀਆਂ ਖਬਰਾਂ ਕਿਸਾਨਾਂ ਦੇ ਜੋ ਸੰਘਰਸ਼ ਚੱਲ ਰਹੇ ਨੇ, ਜੋ ਉਹਨਾਂ ਉੱਤੇ ਜਾਤੀ ਆਉਂਦੀਆਂ, ਉਹ ਕੋਈ ਨਹੀਂ ਪਾ ਰਿਹਾ। ਆ ਨਿੱਕੀਆਂ ਨਿੱਕੀਆਂ ਗੱਲਾਂ ਸਿਰਫ ਕਿਸਾਨੀ ਸੰਘਰਸ਼ ਤੋਂ ਲੋਕਾਂ ਦੀ ਤਵੱਜੋ ਹੋਰ ਪਾਸੇ ਲਾਉਣ ਨੂੰ। ਉਹ ਡਾਨੀ ਦੀ ਬੰਦਰਗਾਹ ਤੋਂ ਫੜੀ ਫੀਮ ਜਾਂ ਜੋ ਮਰਜ਼ੀ ਨਸ਼ਾ, ਉਹਦੀ ਤਵੱਜੋ ਦੂਜੇ ਪਾਸੇ ਲਾਉਣ ਲਈ। ਇਹ ਦੇਸ਼ ਸਾਡਾ, ਕੀ ਕਰੀਏ ਦੱਸ। ਹੁਣ ਇਹੀ ਆ ਕਿ ਮੀਡੀਆ ਦਾ ਬਾਈਕਾਟ ਕਰਨਾ ਪੈਣਾ। ਉਹ ਮੀਡੀਆ ਦਾ ਬਾਈਕਾਟ ਆਪਾਂ ਦਾ ਕਰਤਾ ਦਿੰਦਾ ਸਾਰਾ ਮਾਸਟਰਾ। ਆਪਾਂ ਦਾ ਇੱਕੋ ਚੈਨਲ ਲੈਗੀਦਾ, ਆਪਾਂ ਆਪਣੇ ਭਤੀਜੇ ਨੂੰ ਬੁਲਾਈਦਾ ਕੋਲ, ਉਹਨੂੰ ਕਹੀਦਾ ਉਹ ਆਸਟ੍ਰੇਲੀਆ ਵਾਲਾ ਇੰਡੋਜ਼ ਟੀਵੀ ਲਾ ਦੇ ਭਾਈ, ਉਹ ਸੁਣਾਉਂਦੇ ਆ ਹੱਕ ਤੇ ਸੱਚ ਦੀ ਅਮਲਿਆ ਗੱਲਾਂ ਤਾਂ ਅਸੀਂ ਉੱਤੋਂ ਹੀ ਸੁਣਦੇ ਆ। ਹੁਣ ਤੂੰ ਮੈਨੂੰ ਸਮਝਦਾ, ਹੋਰ ਮੈਨੂੰ ਕਿਹੜੇ ਉੱਪਰੋਂ ਹਵਾ ਆਂਦੀ ਹੈ ਦਿੰਦੇ। ਉਹ ਅਮਲਿਆ ਤੇਰੀ ਗੱਲ ਸਹੀ ਆ ਕਿਸੇ ਹੱਦ ਤੱਕ। ਆ ਜੇ ਮਾਸਟਰਾ ਆ ਬਾਹਰਲੇ ਟੀਵੀ ਸਟੇਸ਼ਨ ਨਾ ਹੋਣ ਨਾ, ਤਾਂ ਸਾਨੂੰ ਤਾਂ ਪਤਾ ਹੀ ਨਾ ਲੱਗੇ ਕੀ ਹੁੰਦਾ। ਆਖਰ ਲੈ ਦੇ ਕੇ ਜਿਹੜੇ ਇੰਗਲੈਂਡ ਹੋਇਆ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਜਿਹੜੇ ਟੀਵੀ ਸਟੇਸ਼ਨ ਉੱਥੋਂ ਚੱਲਦੇ ਆ ਨਾ ਜਾਂ ਰੇਡੀਓ ਚੱਲਦੇ ਆ, ਉਹ ਸਾਨੂੰ ਸੱਚ ਦੱਸਦੇ ਆ। ਇਹ ਉਹਨਾਂ ਦੀ ਬਦੌਲਤ ਸਾਨੂੰ ਪਤਾ ਲੱਗੀ ਜਾਂਦਾ ਕਿ ਸਾਡੇ ਪੰਜਾਬ ਵਿੱਚ ਹੁੰਦਾ ਕੀ ਆ। ਉਹ ਨਹੀਂ ਤਾਂ ਗੋਦੀ ਮੀਡੀਆ ਸਾਨੂੰ ਰੋਲ ਕੇ ਮਾਰ ਦੋ। ਤਾਂ ਐਸਾ ਗੱਲ ਤਾਂ ਤੇਰੀ ਸਹੀ ਆ। ਉਹਨਾਂ ਦੇਸ਼ਾਂ ਦੇ ਵਿੱਚ ਮੀਡੀਆ ਨੂੰ ਪੂਰੀ ਆਜ਼ਾਦੀ ਹੁੰਦੀ ਆ, ਕਿਸੇ ਵੀ ਰਾਜਨੀਤੀ ਦਾ ਪੂਰਾ ਕੋਈ ਪ੍ਰੈਸ਼ਰ ਨਹੀਂ ਹੁੰਦਾ। ਅਸੀਂ ਵੀ ਤਾਂ ਹੀ ਉਹਨਾਂ ਚੈਨਲਾਂ ਨੂੰ ਸੁਣੀਦਾ ਬਈ। ਅਸੀਂ ਵੀ ਬਾਹਰਲੇ ਟੀਵੀ ਦੇਖੀਦਾ, ਬਾਹਰਲੇ ਟੀਵੀ ਦੀਆਂ ਖਬਰਾਂ ਥੋੜ੍ਹੀਆਂ ਵਧੀਆ ਹੁੰਦੀਆਂ ਤੇ ਸੱਚਾਈ ਥੋੜੀ ਜਿਹੀ ਦੱਸਦੀ, ਉਹਨਾਂ ਵਿੱਚ ਵੀ ਸੱਚਾਈ ਆ, ਸੱਚਾਈ ਆ, ਤੇ ਆਜ਼ਾਦੀ ਆ, ਆਜ਼ਾਦੀ ਆਪਣੀ ਗੱਲ ਕਹਿਣ ਦੀ, ਉਹ ਆਜ਼ਾਦ ਆ। ਤੇ ਜਿਹੜੇ ਆਪਣੇ ਇੰਡੀਅਨ ਚੈਨਲ ਆ, ਇੰਡੀਅਨ ਚੈਨਲ ਦਾ ਥੋੜਾ ਜਿਹਾ ਸੱਚਾਈ ਨਹੀਂ ਆਉਂਦੀ। ਮਤਲਬ ਸਰਪੰਚ ਸਾਹਿਬ ਦੇ ਕਹਿਣ ਦਾ ਮਤਲਬ ਜਿਹੜੇ ਆਪਣੇ ਭਾਰਤ ਦੇ ਚੈਨਲ ਉਹ ਕਿਸੇ ਨਾ ਕਿਸੇ ਤੋਂ ਪ੍ਰਭਾਵਿਤ ਹੁੰਦੇ ਆ। ਆਹੋ ਦੱਬੇ ਹੋਇਆ ਕਹਿ ਲੋ। ਆਹੋ, ਜਿਹਦਾ ਖਾਣਾ ਪਾਈ ਉਹ ਤਾਂ ਬੋਲਣਾ। ਅਸਲੀ ਗੱਲ ਵਾ। ਤਾਂ ਜਿਹੜੇ ਬਾਹਰਲੇ ਚੈਨਲ ਵੀ ਆ, ਸਰਕਾਰਾਂ ਉਹਨਾਂ ਨੂੰ ਕਿਹੜਾ ਛੱਡਦੀਆਂ। ਇਹਨਾਂ ਦੀ ਰੀਚ ਘਟਾ ਦਿਓ, ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਦਿਓ। ਬਾਹਰਲਿਆਂ ਦੇ ਉੱਤੇ ਜਦੋਂ ਇੰਡੀਆ ਆਉਂਦੇ ਆ 에ਅਰਪੋਰਟ ਦੇ ਉੱਤੇ ਉੱਤੇ ਤਲਾਸ਼ੀ ਲੈ ਲਓ, ਉਹਨਾਂ ਨੂੰ ਪੂਰਾ ਤੰਗ ਕੀਤਾ ਜਾਂਦਾ। ਕੀਤਾ ਜਾਂਦਾ। ਬਾਹਰ ਕਿਤੇ ਚੈਨਲ ਚਲਾਉਣੇ ਕਿਤੇ ਸੌਖੀ ਗੱਲ ਆ। ਨਹੀਂ ਬਹੁਤ ਔਖੀ ਆ ਬਈ। ਹਨਾ, ਤੇ ਜੇ ਆ ਇੰਡੋ ਟੀਵੀ ਚਲਾਉਂਦੇ ਆ, ਮੈਂ ਕਹਿੰਦਾ ਬਹਾਦਰੀ ਆ ਉਹਨਾਂ ਬੰਦਿਆਂ ਦੀ। ਬਿਲਕੁਲ ਜੀ ਬਿਲਕੁਲ। ਕਿਤੇ ਗਵਰਨਮੈਂਟ ਨਾਲ ਮੱਥਾ ਲੈਣਾ ਸੌਖਾ। ਹੱਕ ਸੱਚ ਦੇ ਅੱਜ ਕੱਲ੍ਹ ਇਹ ਸਮੇਂ ਚਲਾਣੇ ਬਹੁਤ ਕੇ ਤੈਨੂੰ ਦੱਸਾਂ ਮੈਂ। ਇਹ ਜਿਹੜੇ ਨਾਰਾ ਲਾਉਂਦੇ ਆ ਬਹੁਤ ਔਖਾ ਕੰਮ ਆ ਅੱਜ ਕੱਲ੍ਹ ਦੇ ਸਮੇਂ 'ਚ। ਉਹ ਅੱਜ ਕੱਲ੍ਹ ਦਾ ਝੂਠ ਦੀਆਂ ਪੰਡਾਂ ਜਿੰਨੀਆਂ ਮਰਜ਼ੀ ਚਲਾ ਲਓ। ਇਹ ਤਾਂ ਹੈ ਭਈਆ। ਬਿਲਕੁਲ। ਉਹ ਨਾਲੇ ਤਾਂ ਯਾਰ ਮੈਨੂੰ ਲੱਗਦਾ, ਉਹ ਮੈਨੂੰ ਚੇਤਾ ਆਇਆ ਮੈਂ ਇੱਕ ਮਿੰਟ ਹੁਣ ਚੱਲਿਆ। ਆਹ ਪੰਡਾਂ ਤੋਂ ਯਾਦ ਆ ਗਿਆ ਮੈਨੂੰ। ਅੱਛਾ ਮੈਂ ਦੋ ਕੁ ਪੰਡਾਂ ਭਰਵਾ ਘਰ ਵਾਸਤੇ। ਆਹੋ ਤੂੰ ਪੰਡਾ ਭਰ ਲਾ। ਤੇਰਾ ਮੈਨੂੰ ਲੱਗਿਆ ਟਾਈਮ ਹੋਇਆ ਆ ਪੰਡਾ ਭਰਨ ਦਾ। ਆ ਗਿਆ ਇਹ ਪੰਡਾ ਬੰਨੇ ਨਹੀਂ, ਇਹ ਪੰਡਾ ਖੋਲਣ ਗਿਆ। ਇਹ ਮੈਨੂੰ ਲੱਗਦਾ ਕੱਟ ਲਾਉਣ ਗਿਆ। ਜਿਹੜੀ ਪੰਡ 'ਚ ਲੁਕੋ ਕੇ ਰੱਖਦਾ ਨਾ ਸਮਾਨ, ਇਹ ਹੁਣ ਕਾਟ ਲੱਗ ਗਿਆ ਉਹ ਭੁੱਕੀ ਦਾ। ਚਲੋ ਫਿਰ ਆਏ ਤੇ ਗੱਲ ਕਰ